ਬਹੁਤ ਜ਼ਿਆਦਾ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ। ਤੁਸੀਂ ਵੇਖਿਆ ਹੋਣੇ ਟਰਾਲੀਆਂ ਤੇ ਲੋਕ ਆਪਦੇ ਪਸ਼ੂ ਕੱਢ ਰਹੇ ਆ ਵੀ ਸੇਫ ਜਗ੍ਹਾ ਤੇ ਕੱਢੀਏ, ਆਪਣੇ ਆਪ ਹੀ ਪ੍ਰਬੰਧ ਕਰ ਰਿਹਾ। ਪ੍ਰਸ਼ਾਸਨ ਦਾ ਇੱਥੇ ਕੋਈ ਵੀ ਪ੍ਰਬੰਧ ਨਹੀਂ ਹੈਗਾ। ਦਰਜਨਾਂ ਦੇ ਨਾਲ ਹੀ ਜਿਹੜੇ ਪਿੰਡ ਜਿਹੜੇ ਪਾਣੀ ਦੀ ਮਾਰ ਹੇਠ ਆ ਗਏ ਆ, ਇਹ ਝੋਨੇ ਆ ਜਿਹੜੇ ਵੇਖ ਲਓ, ਇਹ ਝੋਨੇ ਬਚਨੇ ਨਹੀਂਗੇ। ਇਹਨਾਂ ਦੇ ਸਾਰਾ ਹੀ ਖਰਚਾ ਜਿਹੜਾ ਕਿਸਾਨਾਂ ਨੇ ਲਾਤਾ ਵਾ, ਪਰ ਇਹ ਝੋਨੇ ਬਚਣ ਦੀ ਹੁਣ ਕੋਈ ਸਾਨੂੰ ਉਮੀਦ ਲੱਗ ਨਹੀਂ ਰਹੀ, ਕਿਉਂਕਿ ਪਾਣੀ ਬਹੁਤ ਜ਼ਿਆਦਾ ਤੇ ਪਿੱਛੋਂ ਵੀ ਹੋਰ ਪਾਣੀ ਵੱਧ ਰਿਹਾ ਵਾ। 2023 ਦੇ ਵਿੱਚ ਜਿਹੜਾ ਪਾਣੀ ਆਇਆ ਸੀ, ਲੋਕ ਤਾਂ ਜੇ ਉਹ ਹੀ ਰਿਕਵਰ ਕਰ ਰਹੇ ਸੀ, ਕਿਉਂਕਿ ਲੋਕ ਆਪਣਾ ਕੋਈ ਅੱਗੇ ਲਿਮਟ ਬਣਾ ਕੇ ਜਾਂ ਕੋਈ ਅਗਾਊਂ ਪੈਸੇ ਲੈ ਕੇ ਫਸਲ ਵੱਲ ਵੇਖ ਕੇ ਹਜੇ ਕਵਰ ਹੀ ਕਰ ਰਹੇ ਸੀ ਕਿ ਇਹ ਪਾਣੀ ਜਿਹੜਾ ਫੇਰ ਦੁਬਾਰਾ ਆ ਗਿਆ, ਇਹਨੇ ਸਾਰੀਆਂ ਆਸਾਂ ਤੇ ਪਾਣੀ ਫੇਰ ਦਿੱਤਾ ਵਾ। ਤੇ ਇੱਥੇ ਸਾਡੀ ਸਾਰ ਲੈਣ ਵਾਸਤੇ ਕੋਈ ਵੀ ਨਹੀਂ ਪਹੁੰਚਦਾ। ਲਵਾਰਸ ਇਹਨਾਂ ਲੋਕਾਂ ਨੂੰ ਮਰਨ ਵਾਸਤੇ ਛੱਡ ਦਿੱਤਾ ਹੋਇਆ ਵਾ। ਕੋਈ ਵੀ ਮੈਨੂੰ ਨਹੀਂ ਲੱਗਦਾ ਕਿ ਇੱਧਰ ਬੰਨ ਦੇ ਲਾਗੇ ਆਪਾਂ ਆ ਗਏ ਆ ਕਿ ਕੋਈ ਸੁਰੱਖਿਆ ਵਾਸਤੇ ਕੋਈ ਪ੍ਰਬੰਧ ਕੀਤਾ ਹੋਵੇ। ਜੇ ਸਾਨੂੰ ਲੋੜ ਪੈ ਜਾਂਦੀ ਆ ਐਮਰਜੈਂਸੀ ਦੇ ਵਿੱਚ, ਅਸੀਂ ਕਿੱਥੋਂ ਨਿਕਲਾਂਗੇ? ਇੱਕ ਦੋ ਨੂੰ ਅਸੀਂ ਵੱਡੇ ਅਧਿਕਾਰੀਆਂ ਨੂੰ ਕਾਲ ਕੀਤੀ, ਸਾਡੀ ਕਾਲ ਅਟੈਂਡ ਨਹੀਂ ਕਰ ਰਹੇ। ਤੁਹਾਡੇ ਇਲਾਕੇ ਨੂੰ ਤੇ ਮੁਆਵਜ਼ਾ ਮਿਲ ਗਿਆ ਹੋਣਾ ਪਿਛਲੀ ਵਾਰ ਵਾਲਾ? ਸਾਡੇ ਇਲਾਕੇ ਨੂੰ ਬਹੁਤ ਮੁਆਵਜ਼ਾ ਮਿਲ ਗਿਆ ਜੀ। 6800 ਰੁਪਇਆ ਪ੍ਰਤੀ ਕਿੱਲਾ, 6000 ਤੇ 800 ਰੁਪਇਆ ਪ੍ਰਤੀ ਕਿੱਲਾ। ਉਹ ਵੀ ਸਾਰੇ ਪਿੰਡ ਨੂੰ ਪੂਰਾ ਨਹੀਂ ਮਿਲਿਆ। 6800 ਦੇ ਨਾਲ ਦੱਸੋ ਕੀ ਬਣਦਾ? 6000 ਤਾਂ ਲੋਕਾਂ ਨੇ ਉਦੋਂ ਲਵਾਈ ਦੇ ਦਿੱਤੀ ਸੀ ਝੋਨੇ ਦੀ, ਤੇ ਡਬਲ ਜਿਹਨੇ 2000 ਲਵਾਇਆ ਉਹਨੂੰ ਤਾਂ 12000 ਲਵਾਈ ਪੈ ਗਈ। ਉਹਨੂੰ ਦੱਸੋ ਕੀ ਇਹਨਾਂ ਦਿੱਤਾ? ਪ੍ਰਸ਼ਾਸਨ ਸਰਕਾਰ ਤੋਂ ਤਾਂ ਕੋਈ ਉਮੀਦ ਵਾਲੀ ਗੱਲ ਨਹੀਂ ਲੱਗਦੀ। ਪਤਾ ਨਹੀਂ ਕਿਉਂ ਇਹ ਵੇਸਲੇ ਜਿਹੇ ਹੋ ਕੇ ਬੈਠੇ ਆ, ਜਾਂ ਇਹਨਾਂ ਨੂੰ ਪਤਾ ਨਹੀਂ ਜਾਂ ਇਹ ਪਤਾ ਕਰਨਾ ਨਹੀਂ ਚਾਹੁੰਦੇ। ਸਾਡੇ ਨਾਲ ਬੰਡਾਲਾ ਦਾ ਹੀ ਨਿਸ਼ਾਨਦੀਪ ਸਿੰਘ ਹੈ, ਗੱਲਬਾਤ ਕਰ ਲੈਣੇ। ਨਿਸ਼ਾਨ, ਕਿਵੇਂ ਦੇਖਦੇ ਹੋ, ਕਿਸ ਤਰੀਕੇ ਦੀ ਚੁਣੌਤੀ ਇਹਨਾਂ ਪਿੰਡਾਂ ਦੇ ਸਾਹਮਣੇ ਆ ਚੁੱਕੀ ਹੈ ਇਸ ਵੇਲੇ? ਇਹ ਸਾਡੇ ਸਾਹਮਣੇ ਜੀ ਹਰ ਸਾਲ ਹੀ ਚੁਣੌਤੀਆਂ ਆਉਣ ਵਾਲੀ ਗੱਲ ਬਣ ਗਈ ਆ। 2023 ਦੇ ਵਿੱਚ ਵੱਡੇ ਹੜ੍ਹ ਆਏ ਸੀ। ਹੁਣ ਵੇਖ ਲਓ ਤੁਸੀਂ ਪਾਣੀ ਦੇ ਵਿੱਚ ਖੜੇ ਹੋ। ਇਹ ਵੱਡਾ ਰੋਡ ਆ ਜਿਹੜਾ ਮਾਝੇ ਮਾਲਵੇ ਨੂੰ ਜੋੜਦਾ ਵਾ। ਇਹਦੇ ਤੇ ਜੇ ਲਾ ਲਓ, ਇੱਥੇ ਗੋਡੇ ਗੋਡੇ ਤੋਂ ਤਾਂ ਪੱਟ ਪਾਣੀ ਆ ਰਿਹਾ ਵਾ, ਤੇ ਸਾਰਾ ਹੀ ਜਿਹੜਾ ਏਰੀਆ ਇਹਦੇ ਨਾਲੋਂ ਨਿਵਾਨ ਆ, ਕਿਉਂਕਿ ਰੋਡ ਉੱਚਾ ਬਣਿਆ। ਜਿਹੜੀਆਂ ਨੀਵੀਆਂ ਥਾਵਾਂ ਵਾ, ਇੱਧਰ ਰੋਡਾਂ ਵਾਲੀ ਬਸਤੀ, ਬੰਡਾਲਾ ਬਸਤੀ, ਕਿਸ਼ਨ ਸਿੰਘ ਵਾਲੀ, ਸਾਰੀਆਂ ਨੀਵਾਂ ਏਰੀਆ, ਉੱਥੇ ਬਹੁਤ ਜ਼ਿਆਦਾ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ। ਤੁਸੀਂ ਵੇਖਿਆ ਹੋਣੇ ਟਰਾਲੀਆਂ ਤੇ ਲੋਕ ਆਪਦੇ ਪਸ਼ੂ ਕੱਢ ਰਹੇ ਆ ਵੀ ਸੇਫ ਜਗ੍ਹਾ ਤੇ ਕੱਢੀਏ, ਆਪਣੇ ਆਪ ਹੀ ਪ੍ਰਬੰਧ ਕਰ ਰਿਹਾ। ਪ੍ਰਸ਼ਾਸਨ ਦਾ ਇੱਥੇ ਕੋਈ ਵੀ ਪ੍ਰਬੰਧ ਨਹੀਂ ਹੈਗਾ। ਬੰਡਾਲੇ ਦੇ ਨਾਲ ਕਿੰਨੇ ਕੁ ਹੋਰ ਪਿੰਡ ਆ ਜਿਹੜੇ ਡੁੱਬਣ ਦੇ ਕਿਨਾਰੇ ਆ? ਬੰਡਾਲੇ ਦੇ ਨਾਲ ਘੱਟ ਤੋਂ ਘੱਟ ਕੋਈ 10 ਤੋਂ 15 ਪਿੰਡ ਇੱਧਰ ਹੋਰ ਪੈ ਜਾਂਦੇ ਆ। ਪਿੱਛੋਂ ਤੋਂ ਲਾ ਕੇ ਕਾਲੇ ਕੇ ਬਸਤੀ, ਕਿਸ਼ਨ ਸਿੰਘ ਵਾਲੀ, ਬੰਡਾਲਾ, ਧੀਰਾ ਘਰ, ਨਿਹਾਲਾ ਲਵੇਰਾ, ਟੱਲੀ ਗੁਲਾਮ, ਬੱਗੇ ਵਾਲਾ, ਮੁੱਠਿਆਂ ਵਾਲਾ, ਕੁੱਤਬਦੀਨ, ਫੱਤੇ ਵਾਲਾ, ਆਲੇ ਵਾਲਾ, ਕਿੰਨੇ ਉਂਗਲਾਂ ਦੇ ਪਿੰਡ ਗਿਣਾ ਸਕਦੇ ਆ, ਜਿਹੜੇ ਕਿ ਸੈਂਕੜੇ ਹੀ ਪਿੰਡ ਲਾ ਲਓ ਤੁਸੀਂ। ਇਹ ਦਰਜਨਾਂ ਦੇ ਨਾਲ ਹੀ ਜਿਹੜੇ ਪਿੰਡ ਜਿਹੜੇ ਪਾਣੀ ਦੀ ਮਾਰ ਹੇਠ ਆ ਗਏ ਆ। ਇਹ ਝੋਨੇ ਆ ਜਿਹੜੇ ਵੇਖ ਲਓ, ਇਹ ਝੋਨੇ ਬਚਨੇ ਨਹੀਂਗੇ। ਇਹਨਾਂ ਦੇ ਸਾਰਾ ਹੀ ਖਰਚਾ ਜਿਹੜਾ ਕਿਸਾਨਾਂ ਨੇ ਲਾਤਾ ਵਾ, ਪਰ ਇਹ ਝੋਨੇ ਬਚਣ ਦੀ ਹੁਣ ਕੋਈ ਸਾਨੂੰ ਉਮੀਦ ਲੱਗ ਨਹੀਂ ਰਹੀ, ਕਿਉਂਕਿ ਪਾਣੀ ਬਹੁਤ ਜ਼ਿਆਦਾ ਤੇ ਪਿੱਛੋਂ ਵੀ ਹੋਰ ਪਾਣੀ ਵੱਧ ਰਿਹਾ ਵਾ। 2023 ਦੇ ਵਿੱਚ ਪਾਣੀ ਆਇਆ ਸੀ ਤਾਂ 1 ਸਾਲ ਦਾ ਗੈਪ ਰਿਹਾ। 2025 ਹੈ ਤਾਂ ਲੱਗਦਾ ਇਹ 1 ਸਾਲ ਛੱਡ ਕੇ ਫਿਰ ਪਾਣੀ ਆ ਗਿਆ। ਬਿਲਕੁਲ ਜੀ, ਉਹ 2023 ਦੇ ਵਿੱਚ ਜਿਹੜਾ ਪਾਣੀ ਆਇਆ ਸੀ, ਲੋਕ ਤਾਂ ਜੇ ਉਹ ਹੀ ਰਿਕਵਰ ਕਰ ਰਹੇ ਸੀ, ਕਿਉਂਕਿ ਲੋਕ ਆਪਣਾ ਕੋਈ ਅੱਗੇ ਲਿਮਟ ਬਣਾ ਕੇ ਜਾਂ ਕੋਈ ਅਗਾਊਂ ਪੈਸੇ ਲੈ ਕੇ ਫਸਲ ਵੱਲ ਵੇਖ ਕੇ ਹਜੇ ਕਵਰ ਹੀ ਕਰ ਰਹੇ ਸੀ ਕਿ ਇਹ ਪਾਣੀ ਜਿਹੜਾ ਫੇਰ ਦੁਬਾਰਾ ਆ ਗਿਆ, ਇਹਨੇ ਸਾਰੀਆਂ ਆਸਾਂ ਤੇ ਪਾਣੀ ਫੇਰ ਦਿੱਤਾ ਵਾ। ਲੋਕ ਆ ਜਿਹੜੇ ਬਹੁਤ ਮੁਸ਼ਕਲ ਸਥਿਤੀ ਦੇ ਵਿੱਚ ਘਿਰ ਗਏ ਆ, ਤੇ ਇੱਥੇ ਸਾਡੀ ਸਾਰ ਲੈਣ ਵਾਸਤੇ ਕੋਈ ਵੀ ਨਹੀਂ ਪਹੁੰਚਦਾ। ਲਵਾਰਸ ਇਹਨਾਂ ਲੋਕਾਂ ਨੂੰ ਮਰਨ ਵਾਸਤੇ ਛੱਡ ਦਿੱਤਾ ਹੋਇਆ ਵਾ। ਕੋਈ ਵੀ ਮੈਨੂੰ ਨਹੀਂ ਲੱਗਦਾ ਕਿ ਇੱਧਰ ਬੰਨ ਦੇ ਲਾਗੇ ਆਪਾਂ ਆ ਗਏ ਆ ਕਿ ਕੋਈ ਸੁਰੱਖਿਆ ਵਾਸਤੇ ਕੋਈ ਪ੍ਰਬੰਧ ਕੀਤਾ ਹੋਵੇ। ਜੇ ਸਾਨੂੰ ਲੋੜ ਪੈ ਜਾਂਦੀ ਆ ਐਮਰਜੈਂਸੀ ਦੇ ਵਿੱਚ, ਅਸੀਂ ਕਿੱਥੋਂ ਨਿਕਲਾਂਗੇ? ਕਿਵੇਂ ਨਿਕਲਾਂਗੇ? ਕਿਹਦੇ ਨਾਲ ਸੰਪਰਕ ਕਰਾਂਗੇ? ਸਾਨੂੰ ਲੈਣ ਕੌਣ ਆਊਗਾ? ਸਾਨੂੰ ਆਸ ਨਹੀਂ ਹੈਗੀ। ਆ ਸਾਡੇ ਟਰੈਕਟਰ ਵੇਖ ਲਓ, ਵੀ ਡੁੱਬਣ ਦੇ ਕਿਨਾਰੇ ਆ। ਹੋਰ 1 ਘੰਟੇ ਤੱਕ ਇਹ ਵੀ ਇੱਥੋਂ ਲੰਘਣੋਂ ਬੰਦ ਹੋ ਜਾਣੇ ਆ, ਤੇ ਸਾਡਾ ਵਾਲੀ ਵਾਰਸ ਕੌਣ? ਅਸੀਂ ਇਹ ਪੁੱਛਣਾ ਚਾਹੁੰਦੇ ਆ। ਸਰਕਾਰ ਦੇ ਵੱਡੇ ਲੀਡਰ ਤੇ ਫੋਟੋਆਂ ਪਾ ਕੇ ਰਾਸ਼ਨ ਦੇ ਰਹੇ ਲੋਕਾਂ ਨੂੰ ਕਿ ਅਸੀਂ ਪੀੜਤ ਲੋਕਾਂ ਦੀ ਬਾਂਹ ਫੜ ਰਹੇ ਆ, ਹੜ੍ਹ ਤੋਂ ਪੀੜਤ ਲੋਕਾਂ ਦੇ ਨਾਲ ਖੜੇ ਆ, ਮੋਢੇ ਨਾਲ ਮੋਢਾ ਲਾ ਕੇ। ਕਿ ਤੁਹਾਡੇ ਇਲਾਕੇ ਦੇ ਵਿੱਚ ਕੋਈ ਲੀਡਰ ਨਹੀਂ ਆਇਆ ਜਿਹਨੇ ਫੋਟੋ ਪਾ ਕੇ ਦਾਅਵਾ ਕੀਤਾ ਹੋਵੇ ਕਿ ਇੱਥੇ ਪਸ਼ੂਆਂ ਨੂੰ ਚਾਰਾ ਵੰਡਿਆ ਜਾ ਰਿਹਾ, ਲੋਕਾਂ ਨੂੰ ਖਾਣ ਵਾਲੀਆਂ ਚੀਜ਼ਾਂ ਦਿੱਤੀਆਂ ਜਾ ਰਹੀਆਂ? ਵੇਖੋ ਜੀ, ਫੋਟੋਆਂ ਪਾਉਣ ਵਾਲੇ ਬਹੁਤ ਆਉਂਦੇ ਆ, ਪਰ ਇਹ ਮੌਕੇ ਦੀ ਸਰਕਾਰ ਨੂੰ ਚਾਹੀਦਾ ਵਾ। ਸਰਕਾਰਾਂ ਦੇ ਕੋਲ ਡਿਜ਼ਾਸਟਰ ਮੈਨੇਜਮੈਂਟ ਵਾਸਤੇ ਫੰਡ ਹੁੰਦੇ ਆ, ਸੈਂਟਰ ਵਾਸਤੇ ਕੋਲ ਵੀ ਹੁੰਦਾ ਵਾ ਤੇ ਪੰਜਾਬ ਸਰਕਾਰ ਕੋਲ ਵੀ ਹੁੰਦਾ ਵਾ। ਉਹ ਇਹਨਾਂ ਚੀਜ਼ਾਂ ਵਾਸਤੇ ਵਰਤਨੇ ਹੁੰਦੇ ਆ। ਉਹਨਾਂ ਨੂੰ ਵਰਤਣ ਵਾਸਤੇ ਜਿਹੜੇ ਜ਼ਿਲ੍ਹੇ ਦਾ ਪ੍ਰਸ਼ਾਸਨ ਵਾ, ਉਹਨੂੰ ਕਿਸੇ ਮਨਜ਼ੂਰੀ ਲੈਣ ਦੀ ਲੋੜ ਨਹੀਂ ਪੈਂਦੀ। ਉਹ ਐਮਰਜੈਂਸੀ ਉਸੇ ਵੇਲੇ ਇੰਪਲੀਮੈਂਟ ਕਰ ਸਕਦਾ ਵਾ। ਦੱਸੋ ਕਿੱਥੇ ਕੀ ਚੀਜ਼ ਚਾਹੀਦੀ ਆ, ਉਸੇ ਵੇਲੇ ਫੰਡ ਉਹ ਜਿਹੜਾ ਵਾ ਉੱਥੇ ਇੰਪਲੀਮੈਂਟ ਹੋ ਜਾਣਾ ਵਾ। ਪਰ ਇੱਥੇ ਕੋਈ ਵੀ ਸਾਨੂੰ ਨਜ਼ਰ ਨਹੀਂ ਆ ਰਿਹਾ ਕਿ ਕੋਈ ਫੰਡ ਜਿਹੜਾ ਇੰਪਲੀਮੈਂਟ ਕਰੂਗਾ, ਕੋਈ ਇੱਥੇ ਜਿਹੜੀ ਸਹੂਲਤ ਦੇਊਗਾ ਜਾਂ ਲੋਕਾਂ ਨੂੰ ਸੁਰੱਖਿਆ ਜਿਹੜੀ ਮੁਹੱਈਆ ਕਿਵੇਂ ਕਰਾਉਣਗੇ। ਸਭ ਇੱਥੇ ਲਵਾਰਸ ਛੱਡ ਦਿੱਤਾ ਹੋਇਆ ਵਾ। ਲੋਕਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ, ਆਸਾਂ ਤੇ ਪਾਣੀ ਫਿਰ ਗਿਆ ਵਾ। ਪਾਣੀ ਬਹੁਤ ਜ਼ਿਆਦਾ ਵਾ, ਤੇ ਜਿਹੜਾ ਦਰਿਆ ਵਾ ਉਹ ਸਾਡੀਆਂ ਪੈਲੀਆਂ ਨਾਲੋਂ ਉੱਚਾ ਵਾ। ਜ਼ਿਲ੍ਹਾ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਤੁਸੀਂ? ਜਿਹੜੀਆਂ ਲੋੜੀਂਦੀਆਂ ਚੀਜ਼ਾਂ ਚਾਹੀਦੀਆਂ ਨੇ ਤੁਹਾਨੂੰ? ਅਸੀਂ ਬਹੁਤ ਵਾਰ ਪਹੁੰਚ ਕੀਤੀ, ਮੀਡੀਆ ਰਾਹੀਂ ਵੀ ਪਹੁੰਚ ਹੋਈ, ਉੱਦਾਂ ਵੀ ਅਸੀਂ ਕੰਟੈਕਟ ਕੀਤਾ, ਪਰ ਕੋਈ ਸਾਡੇ ਨਾਲ ਜਿਹੜਾ ਕਿਸੇ ਦਾ ਰਾਬਤਾ ਨਹੀਂ ਹੋ ਰਿਹਾ। ਪਹਿਲਾਂ ਕਹਿੰਦੇ ਨੇ ਉਹ ਕੋਈ 1 2 ਨੂੰ ਅਸੀਂ ਵੱਡੇ ਅਧਿਕਾਰੀਆਂ ਨੂੰ ਕਾਲ ਕੀਤੀ, ਸਾਡੀ ਕਾਲ ਅਟੈਂਡ ਨਹੀਂ ਕਰ ਰਹੇ।
ਤੇ ਹੋਰ ਜਿਹੜੇ ਅਸੀਂ ਕਿਸੇ ਦੇ ਰਾਹੀਂ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ ਆ, ਨਾ ਕਿਸੇ ਮੀਡੀਆ ਵਾਲੇ ਦੇ ਨਾਲ ਅੱਗੋਂ ਕਿਸੇ ਨਾਲ ਸੰਪਰਕ ਹੋ ਰਿਹਾ ਵਾ, ਉਹ ਇਹੀ ਕਹਿ ਰਿਹਾ ਆ ਰਿਹਾ ਦੱਸੋ ਕੀ ਲੋੜ, ਦੱਸੋ। ਦੱਸਣ ਦੀ ਲੋੜ ਹੁਣ ਕੋਈ ਨਹੀਂ ਰਹਿ ਗਈ ਇੱਥੇ। ਵੇਖੋ ਕਿੰਨਾ ਕਿੰਨਾ ਪਾਣੀ ਹੋ ਗਿਆ ਵਾ। ਹੁਣ ਤਾਂ ਤੁਹਾਨੂੰ ਆਪ ਨੂੰ ਪਤਾ ਇੱਥੇ ਕੀ ਦੇਣਾ ਵਾ। ਸਭ ਤੋਂ ਪਹਿਲਾਂ ਤਾਂ ਇੱਥੇ ਮੇਨ ਆ ਜਿਹੜੀ ਅਗਨ ਬੋਟ ਜਾਂ ਕਿਸ਼ਤੀ ਵਗੈਰਾ ਦੀ ਜ਼ਰੂਰਤ ਆ। ਜੇ ਐਮਰਜੈਂਸੀ ਹੁਣ ਰਾਤ ਆ ਰਹੀ ਆ, ਜੇ ਕੋਈ ਲੋੜ ਪੈ ਜੇ ਇੱਥੇ ਤੇ ਕਿੱਧਰ ਨੂੰ ਨਿਕਲ ਕੇ ਜਾਣਾ ਵਾ, ਕਿਹਦੇ ਨਾਲ ਕਨੈਕਟ ਕਰਨਾ ਵਾ। ਸੋ ਅਸੀਂ ਤਾਂ ਇਹੀ ਅਪੀਲ ਕਰਦੇ ਆ ਕਿ ਇੱਥੇ ਸਾਨੂੰ ਸਭ ਤੋਂ ਪਹਿਲਾਂ ਤਾਂ ਕੁਝ ਨਿਕਲਣ ਵਾਸਤੇ, ਰੈਸਕਿਊ ਕਰਨ ਵਾਸਤੇ ਜਿਹੜੀ ਮੇਨ ਲੋੜੀਂਦੀਆਂ ਚੀਜ਼ਾਂ ਉਹ ਉਪਲਬਧ ਕਰਾਓ, ਫਿਰ ਅੱਗੇ ਦੀ ਵੇਖਾਂਗੇ ਕੀ ਕਰਨਾ ਵਾ। ਜਿਹੜਾ ਤੁਹਾਡਾ ਪਿੰਡ ਹੈ ਰੋਡ ਤੇ ਆ ਜਾਂ ਤਾਂ ਜਿਹੜੇ ਹੋਰ ਦੂਜੇ ਛੋਟੇ-ਛੋਟੇ ਪਿੰਡਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਦਰਿਆ ਦੇ ਕੰਢੇ ਆ, ਨੀਵੀਂ ਜਗ੍ਹਾ ਤੇ ਆ, ਤਾਂ ਉਹਨਾਂ ਪਿੰਡਾਂ ਦੇ ਵਸੇਬੇ ਵਾਸਤੇ ਜਾਂ ਉਹਨਾਂ ਨੂੰ ਕੋਈ ਚੀਜ਼ ਦੀ ਕਿਸੇ ਹਨੇਰੇ ਸਵੇਰੇ ਲੋੜ ਪੈਂਦੀ ਆ ਤਾਂ ਉਹਦੇ ਵਾਸਤੇ ਕਿਸੇ ਤਰ੍ਹਾਂ ਦੀ ਕੋਈ ਰਾਹਤ ਸਮੱਗਰੀ ਹੈ ਤੁਹਾਡੇ ਕੋਲੇ? ਵੇਖੋ ਜੀ, ਲੋਕਾਂ ਨੇ, ਇਹ ਲੋਕ ਪਾਣੀਆਂ ਦੇ ਵਿੱਚ ਰਹੇ ਆ, ਇਹ ਮਾਰਾਂ ਝੱਲਦੇ ਰਹੇ, ਇਹਨਾਂ ਨੂੰ ਪਤਾ ਲੋਕਾਂ ਨੇ ਚਲੋ ਆਪਣਾ ਬੰਦੋਬਸਤ ਆ ਜਿਹੜਾ ਕੋਈ ਵੀ ਲੋੜੀਂਦਾ ਰਾਸ਼ਨ ਆ ਉਹ ਲੋਕਾਂ ਨੇ ਵੈਸੇ ਤਕਰੀਬਨ ਲਿਆ ਕੇ ਰੱਖੇ ਹੁੰਦਾ ਵਾ। ਪਰ ਕੁਝ ਕੁ ਘਰ ਲੋੜਵੰਦ ਪਰਿਵਾਰ ਹੁੰਦੇ ਆ ਜਿਹੜਾ ਡੇਲੀ ਆਪਣਾ ਕੋਈ ਕੰਮ ਕਰਕੇ ਮਜ਼ਦੂਰੀ ਕਰਕੇ ਸ਼ਾਮ ਨੂੰ ਉਹਨੇ ਆਪਦੇ ਘਰੇ ਆਟਾ ਜਾਂ ਕੋਈ ਚੀਜ਼ ਲੈ ਕੇ ਜਾਣੀ, ਉਹਦੇ ਵਾਸਤੇ ਬਹੁਤ ਜ਼ਿਆਦਾ ਜਿਹੜੀ ਸਥਿਤੀ ਨਾਜ਼ੁਕ ਆ। ਉੱਦਾਂ ਜਿਹੜੇ ਜ਼ਿਆਦਾਤਰ ਲੋਕਾਂ ਨੇ ਆਪਣਾ ਜਿਹੜਾ ਪ੍ਰਬੰਧ ਕੀਤਾ ਹੀ ਆ ਸਾਡੇ ਬੰਡਾਲੇ ਪਿੰਡ ਦਾ ਤੁਸੀਂ ਇੱਥੋਂ ਤੱਕ ਪਹੁੰਚ ਗਏ ਹੋ, ਪਰ ਹੋਰ ਜਿਹੜੇ ਪਿੰਡ ਆ ਉੱਥੇ ਤੁਹਾਡੇ ਕੋਲੋਂ ਵੀ ਜਾਇਆ ਨਹੀਂ ਜਾਣਾ, ਉਹ ਕਵਰ ਕਰਨ ਤੋਂ ਰਹਿ ਜਾਣੇ ਆ। ਉਹਨਾਂ ਪਿੰਡਾਂ ਦੇ ਵਿੱਚ ਵੀ ਸਾਡੇ ਵਾਂਗੂ ਬਹੁਤ ਜ਼ਿਆਦੀ ਮਾਰ ਪੈਣੀ ਆ। ਉੱਥੇ ਹੋ ਸਕਦਾ ਕੋਈ ਘਰ ਰੋਟੀ ਤੋਂ ਵੀ ਭੁੱਖਾ ਰਹਿ ਸਕਦਾ ਵਾ, ਕੋਈ ਇੱਕ ਦੋ ਘਰ ਹੋ ਸਕਦੇ ਆ ਪਿੰਡ ਦੇ ਵਿੱਚ। ਬਿਲਕੁਲ। ਤਾਂ ਖਾਸ ਤੌਰ ਤੇ ਜਦੋਂ ਇਲੈਕਸ਼ਨਾਂ ਆਉਂਦੀਆਂ ਨੇ ਬਹੁਤ ਸਾਰੇ ਲੀਡਰਾਂ ਦੇ ਵੱਲੋਂ ਪ੍ਰਚਾਰ ਕੀਤਾ ਜਾਂਦਾ ਆਮ ਲੋਕਾਂ ਦੇ ਵਿੱਚ, ਤੇ ਆਮ ਲੋਕ ਵੀ ਜਿਹੜੇ ਝੰਡੇ ਚੁੱਕ ਕੇ ਉਹਨਾਂ ਲੀਡਰਾਂ ਦੇ ਪਿੱਛੇ, ਉਹਨਾਂ ਪਾਰਟੀਆਂ ਦੇ ਜਿਹੜੇ ਸਮਰਥਕ ਬਣ ਕੇ ਤੁਰ ਪੈਂਦੇ ਨੇ। ਕੀ ਲੱਗਦਾ ਕਿ ਇਸ ਵਾਰ ਲੋਕ ਜਿਵੇਂ ਪਹਿਲਾਂ ਉਹਨਾਂ ਲੀਡਰਾਂ ਦੇ ਕੋਲੋਂ ਖੱਤਾ ਖਾਂਦੇ ਆਏ ਨੇ, ਕਿ ਇਸ ਵਾਰ ਸਵਾਲ ਹੋਣਗੇ ਉਹਨਾਂ ਲੀਡਰਾਂ ਨੂੰ, ਜਾਂ ਫਿਰ ਪਹਿਲਾਂ ਵਾਲੀ ਹੋਊਗੀ ਕਿ ਉਸੇ ਤਰ੍ਹਾਂ ਝੰਡੇ ਚੁੱਕ ਕੇ ਉਹਨਾਂ ਪਾਰਟੀਆਂ ਦੇ ਪਿੱਛੇ ਤੁਰ ਪੈਣਗੇ? ਵੇਖੋ ਜੀ, ਹਰੇਕ ਪਿੰਡ ਦੇ ਵਿੱਚ ਹੁੰਦੇ ਆ, ਹਰੇਕ ਪਾਰਟੀ ਦੇ ਆਗੂ ਬਣੋ ਆਗੂ, ਕੋਈ ਗੱਲ ਨਹੀਂ, ਅਸੀਂ ਨਹੀਂ ਕਹਿੰਦੇ ਕਿਸੇ ਪਾਰਟੀ ਨੂੰ ਵੀ ਵੋਟ ਪਾਓ, ਕਿਸੇ ਪਾਰਟੀ ਨੂੰ ਵੀ ਸਪੋਰਟ ਕਰੋ, ਪਰ ਗੱਲ ਇਹ ਆ ਇੱਥੇ ਆ ਕੇ ਮੁੱਕਦੀ ਆ ਕਿ ਆਪਣੇ ਆਗੂ ਨੂੰ ਦੱਸੋ ਤਾਂ ਸਹੀ, ਸਰਕਾਰ ਦੇ ਬੰਦੇ ਜਿਹੜੇ ਉਹਨਾਂ ਨੂੰ ਦੱਸਣ ਜਾਂ ਕਿਸੇ ਨੂੰ ਦੱਸੋ ਵੀ ਇੱਥੇ ਕੀ ਮਾਹੌਲ ਬਣਿਆ ਹੋਇਆ ਵਾ, ਕੀ ਚੱਲ ਰਿਹਾ, ਕਿਹੜੀ ਚੀਜ਼ ਦੀ ਜ਼ਰੂਰਤ ਆ, ਸਾਨੂੰ ਆਹ ਚੀਜ਼ ਦੀ ਜ਼ਰੂਰਤ ਆ, ਇੱਥੇ ਆਹ ਕੰਮ ਕੀਤਾ ਜਾਵੇ। ਕਿਉਂਕਿ ਗਰਾਊਂਡ ਲੈਵਲ ਤੋਂ ਜਾ ਕੇ ਆਪਾਂ ਪਿੰਡ ਵਾਲੇ ਆਗੂਆਂ ਨੇ ਦੱਸਣਾ ਹੁੰਦਾ ਵਾ, ਪ੍ਰਸ਼ਾਸਨ ਨੂੰ ਵੀ, ਸਰਕਾਰ ਨੂੰ ਵੀ, ਸਰਕਾਰ ਦੇ ਅਧਿਕਾਰੀਆਂ ਨੂੰ ਵੀ, ਐਮਐਲਏ ਨੂੰ ਵੀ, ਐਮਪੀ ਨੂੰ ਵੀ, ਸਾਬਕਾ ਨੂੰ ਵੀ, ਮੌਜੂਦਾ ਨੂੰ ਵੀ ਆਪਾਂ ਹੀ ਦੱਸਣਾ ਵਾ, ਕਿਉਂਕਿ ਉਹਨਾਂ ਨੂੰ ਨਹੀਂ ਪਤਾ ਹੋਣਾ ਸਥਿਤੀ ਬਾਰੇ। ਆਪਾਂ ਹੀ ਜਾ ਕੇ ਦੱਸਣਾ। ਜੇ ਆਪਾਂ ਹੀ ਨਾ ਦੱਸਾਂਗੇ, ਆਪਾਂ ਕਹੀ ਜਾਵਾਂਗੇ ਸਭ ਕੁਝ ਵਧੀਆ ਠੀਕ ਆ, ਕਿ ਉਹ ਜਿਵੇਂ ਕਹਿ ਲਓ ਵੀ ਆਪਾਂ ਲਾਗੇ ਮਿੱਠੇ ਪੋਚੇ ਮਾਰੀ ਜਾਵਾਂਗੇ। ਸੱਚਾਈ ਤੋਂ ਜਿੰਨਾ ਚਿਰ ਆਪਾਂ ਉਹਨਾਂ ਨੂੰ ਨਹੀਂ ਕਰਾਉਂਦੇ ਵਾਕਬ, ਉਹਨਾਂ ਚਿਰ ਇਹ ਕੰਮ ਕੋਈ ਵੀ ਮਸਲਾ ਹੱਲ ਨਹੀਂ ਹੋਣਾ। ਮੁੱਖ ਮੰਤਰੀ ਮਾਨ ਸਾਹਿਬ ਕਹਿੰਦੇ ਸੀ ਵੀ ਕੁਕੜੀ ਤੋਂ ਲੈ ਕੇ ਬੱਕਰੀ ਤੱਕ ਦਾ ਮੁਆਵਜ਼ਾ ਦੇਵਾਂਗੇ, ਫਿਰ ਤੁਹਾਡੇ ਇਲਾਕੇ ਨੂੰ ਤੇ ਮੁਆਵਜ਼ਾ ਮਿਲ ਗਿਆ ਹੋਣਾ ਪਿਛਲੀ ਵਾਰ ਵਾਲਾ? ਸਾਡੇ ਇਲਾਕੇ ਨੂੰ ਬਹੁਤ ਮੁਆਵਜ਼ਾ ਮਿਲ ਗਿਆ ਜੀ, 6800 ਰੁਪਈਆ ਪ੍ਰਤੀ ਕਿੱਲਾ, 6000 ਤੇ 800 ਰੁਪਈਆ ਪ੍ਰਤੀ ਕਿੱਲਾ। ਉਹ ਵੀ ਸਾਰੇ ਪਿੰਡ ਨੂੰ ਪੂਰਾ ਨਹੀਂ ਮਿਲਿਆ, ਸਾਰੇ ਪਿੰਡ ਨੂੰ ਪੂਰਾ ਨਹੀਂ ਮਿਲਿਆ। 6800 ਰੁਪਈਆ ਦੂਰੀ ਯਾਰ ਲੋਕਾਂ ਨੇ ਝੋਨੇ ਲਾਏ ਸੀ 2023 ਦੇ ਵਿੱਚ, ਪਰ ਇਹ ਆ ਉਹ 6800 ਰੁਪਈਆ ਵੀ ਪੂਰਾ ਲੋਕਾਂ ਨੂੰ ਮਿਲਿਆ ਨਹੀਂ, 60-70% ਲੋਕਾਂ ਨੂੰ ਮਿਲਿਆ, ਉਹਦੇ ਵਿੱਚੋਂ ਵੀ ਲੋਕਾਂ ਦੇ ਪੈਸੇ ਰਹਿ ਗਏ ਆ। 6800 ਦੇ ਨਾਲ ਦੱਸੋ ਕੀ ਬਣਦਾ? 6000 ਤਾਂ ਲੋਕਾਂ ਨੇ ਉਦੋਂ ਲਵਾਈ ਦੇ ਦਿੱਤੀ ਸੀ ਝੋਨੇ ਦੀ, ਤੇ ਡਬਲ ਜਿਹਨੇ 2000 ਲਵਾਇਆ ਉਹਨੂੰ ਤਾਂ 12000 ਲਵਾਈ ਪੈ ਗਈ। ਉਹਨੂੰ ਦੱਸੋ ਕੀ ਇਹਨਾਂ ਦਿੱਤਾ? ਜਿਹੜੀਆਂ ਪੈਲੀਆਂ ਲੋਕਾਂ ਦੀਆਂ ਖਰਾਬ ਹੋ ਗਈਆਂ, ਸਿਲਟ ਪੈ ਗਈ ਪੈਲੀਆਂ ਦੇ ਵਿੱਚ, ਪੈਲੀਆਂ ਲੋਕਾਂ ਪੱਧਰ ਕੀਤੀਆਂ ਆਪਦੇ ਬੇਸ ਤੇ, ਉਹਦਾ ਖਰਚਾ ਵੇਖੋ ਕਿੰਨਾ ਪੈ ਗਿਆ। ਉਹ ਸਾਰੀ ਕਣਕ ਵੀ ਲੋਕਾਂ ਨੇ ਪਹਿਲਾਂ ਹੀ ਖਾ ਲਈ ਸੀ ਜਿਹੜੀ ਬੀਜਣੀ। ਕਈ ਇਹੋ ਜਿਹੇ ਘਰ ਵੀ 2023 ਚ ਰਹਿ ਗਏ ਜਿਨ੍ਹਾਂ ਤੋਂ ਕਣਕ ਨਹੀਂ ਬੀਜੀ ਗਈ, ਕਿਉਂਕਿ ਨੀਵੇਂ ਥਾਂ ਹੀ ਪਾਣੀ ਆ ਜਿਹੜਾ ਉਹ ਜ਼ਿਆਦਾ ਦਿਨ ਵਗ ਗਿਆ, ਉੱਥੇ ਵੱਤਰ ਨਹੀਂ ਆਈ। ਅੱਗੇ ਠੰਡ ਦਾ ਮੌਸਮ ਆ ਜਾਣਾ, ਫਿਰ ਪੈਲੀਆਂ ਵੱਤਰ ਨਹੀਂ ਆਉਂਦੀਆਂ, ਕਣਕ ਬੀਜਣ ਤੋਂ ਵੀ ਕਈ ਲੋਕ ਰਹਿ ਗਏ ਸੀ। ਸਾਡੀ ਜਿਹੜੀ ਸੰਸਥਾਵਾਂ ਨੇ ਮਦਦ ਕੀਤੀ ਸੀ, ਆਪਣਾ ਸ਼੍ਰੀ ਹਜੂਰ ਸਾਹਿਬ ਤੋਂ ਬਾਬਾ ਜੀ ਵੱਲੋਂ ਸਾਡੇ ਪਿੰਡ ਨੂੰ ਜਿਹੜੀ ਉਦੋਂ ਡਾਈ ਖਾਦ ਵਗੈਰਾ ਦਿੱਤੀ ਗਈ ਸੀ, ਸੇਵਾ ਕੀਤੀ ਗਈ ਸੀ ਸਾਰੇ ਪਿੰਡ ਨੂੰ, ਤੇ ਲੋਕਾਂ ਦੀ ਕਾਫੀ ਮਦਦ ਉਹਦੇ ਨਾਲ ਜਥੇਬੰਦੀਆਂ ਵੱਲੋਂ ਹੋ ਗਈ ਸੀ। ਬਾਕੀ ਪ੍ਰਸ਼ਾਸਨ ਸਰਕਾਰ ਤੋਂ ਤਾਂ ਕੋਈ ਉਮੀਦ ਵਾਲੀ ਗੱਲ ਨਹੀਂ ਲੱਗਦੀ। ਪਤਾ ਨਹੀਂ ਕਿਉਂ ਇਹ ਵੇਸਲੇ ਜਿਹੇ ਹੋ ਕੇ ਬੈਠੇ ਆ, ਜਾਂ ਇਹਨਾਂ ਨੂੰ ਪਤਾ ਨਹੀਂ, ਜਾਂ ਇਹ ਪਤਾ ਕਰਨਾ ਨਹੀਂ ਚਾਹੁੰਦੇ। ਦੇਸ਼ ਵਿਦੇਸ਼ ਦੀਆਂ ਸੰਗਤਾਂ ਜਾਂ ਜਿਹੜੇ ਇਨਸਾਫ ਪਸੰਦ ਲੋਕ ਨੇ ਉਹ ਚਾਹੁੰਦੇ ਨੇ ਕਿ ਆਪਦੇ ਪੰਜਾਬੀ ਭਾਈਚਾਰੇ ਦੀ ਬਾਂਹ ਫੜੀ ਜਾਣੀ ਚਾਹੀਦੀ ਆ। ਤਾਂ ਕੀ ਲੱਗਦਾ ਕਿ ਤੁਹਾਡੇ ਜਿੰਨੇ ਵੀ ਤਕਰੀਬਨ 15 ਤੋਂ 20 ਦੇ ਕਰੀਬ ਪਿੰਡ ਹੜ੍ਹ ਦੀ ਮਾਰ ਹੇਠ ਆ ਚੁੱਕੇ ਨੇ, ਇਸ ਵਕਤ ਲੋੜੀਂਦੀਆਂ ਕਿਹੜੀਆਂ ਚੀਜ਼ਾਂ ਲੱਗਦੀਆਂ ਕਿ ਉਹਨਾਂ ਚੀਜ਼ਾਂ ਦੀ ਲੋੜ ਆ? ਵੇਖੋ ਜੀ, ਇਸ ਵੇਲੇ ਜਿਹੜੀ ਮੇਨ ਲੋੜ ਆ ਤਾਂ ਪਸ਼ੂਆਂ ਦਾ ਚਾਰਾ ਹੀ ਖਰਾਬ ਹੋਇਆ ਵਾ, ਹੋਰ ਕਿਸੇ ਚੀਜ਼ ਦੀ ਲੋੜ ਨਹੀਂ ਗੀ। ਤਕਰੀਬਨ ਜ਼ਿਆਦਾ % ਘਰਾਂ ਦੇ ਕੋਲ ਜਿਹੜਾ ਆਪਣੇ ਖਾਣ ਦਾ ਰਾਸ਼ਨ ਵਗੈਰਾ ਹੁੰਦਾ ਵਾ, ਕੋਈ ਚਾਰਾ ਵਗੈਰਾ ਜੇ ਕੋਈ ਦੇ ਸਕਦਾ ਵਾ ਲੋੜਵੰਦ ਲੋਕਾਂ ਨੂੰ, ਤੇ ਉਹਦੀ ਮਦਦ ਜੇ ਕੋਈ ਕਰਨਾ ਚਾਹੁੰਦਾ ਤਾਂ ਕਰ ਸਕਦਾ ਵਾ। ਕੋਈ ਕਿਸੇ ਦੇ ਜ਼ੋਰ ਜ਼ਬਰਦਸਤੀ ਨਹੀਂ ਗੀ। ਜੇ ਕੋਈ ਚਾਹੁੰਦਾ ਹੋਵੇ ਤੇ ਉਹ ਚਾਰਾ ਜਾਂ ਕੋਈ ਮੈਡੀਕਲ ਸਹੂਲਤ ਦੀ ਕਿਸੇ ਨੂੰ ਲੋੜ ਆ ਤੇ ਉਹ ਪਹੁੰਚਾ ਸਕਦਾ ਵਾ। ਇੱਥੇ ਪਿੰਡ ਬੰਡਾਲਾ ਵਾ, ਨਿਹਾਲਾ, ਲਵੇਰਾ, ਧੀਰਾ ਘਰ, ਟੱਲੀ ਗੁਲਾਮ, ਮੁੱਠਿਆਂ ਵਾਲਾ, ਆਲੇ ਵਾਲਾ, ਫੱਤੇ ਵਾਲਾ, ਕੁਤਬਦੀਨ, ਕਾਲੇ ਕੇ, ਬਸਤੀ ਕਿਸ਼ਨ ਸਿੰਘ ਵਾਲੀ, ਇਹ ਸਾਰੇ ਪਿੰਡ ਲੱਗਦੇ ਆ। ਇੱਧਰੋਂ ਫਿਰੋਜ਼ਪੁਰ ਤੋਂ ਰਸਤੇ ਬੰਦ ਆ, ਆਪਣਾ ਮਾਝੇ ਵੱਲੋਂ ਆ ਕੇ ਤੁਸੀਂ ਪੁਲ ਤੋਂ ਇੱਧਰ ਕੋਈ ਕਰ ਸਕਦੇ ਜੋ ਜੇ ਆਪਣਾ ਕਰਨਾ ਹੋਵੇ ਤੇ।
ਬਿਲਕੁਲ ਨਿਸ਼ਾਨਦੀਪ ਸਿੰਘ ਦੇ ਨਾਲ ਗੱਲਬਾਤ ਕੀਤੀ ਹੈ। ਬਹੁਤ ਸਾਰੇ ਨੌਜਵਾਨ ਆ ਜਿਹੜੇ ਗਾਹੇ ਬਗਾਹੇ ਇਲਾਕੇ ਦੇ ਵਿੱਚ ਪਿੰਡਾਂ ਦੇ ਵਿੱਚ ਵਿਚਰਦੇ ਪਏ ਨੇ, ਖਾਸ ਤੌਰ ਤੇ ਜਿਹੜੇ ਇਸ ਰੋਡ ਦੇ ਉੱਪਰ ਪੈਂਦੇ ਨੇ। ਤਾਂ ਇਹਨਾਂ ਨੌਜਵਾਨਾਂ ਦੇ ਨਾਲ ਗੱਲਬਾਤ ਕੀਤੀ ਆ ਤਾਂ ਜਿਹੜੀ ਫਿਰੋਜ਼ਪੁਰ ਦੇ ਬੰਡਾਲੇ ਪਿੰਡ ਦੇ ਸਮੇਤ ਤਮਾਮ ਸਾਰੇ ਹੋਰ ਪਿੰਡਾਂ ਦੀ ਸਥਿਤੀ ਹੈ ਬਹੁਤ ਨਾਜ਼ੁਕ ਬਣ ਚੁੱਕੀ ਹੈ। ਇੱਧਰ ਵੀ ਤਸਵੀਰਾਂ ਦੇਖ ਸਕੋਗੇ ਕਿ ਇਹ ਜਿਹੜਾ ਪਾਣੀ ਆ ਲਗਾਤਾਰ ਮਿੰਟਾਂ ਸਕਿੰਟਾਂ ਦੇ ਹਿਸਾਬ ਦੇ ਨਾਲ ਪਾਣੀ ਦਾ ਇਜ਼ਾਫਾ ਹੋ ਰਿਹਾ, ਪਾਣੀ ਦੇ ਵਿੱਚ ਵਾਧਾ ਹੋ ਰਿਹਾ ਹੈ। ਤਾਂ ਜਿਹੜੀ ਮੈਂ ਵੀ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਤਾਂ ਖਾਸ ਤੌਰ ਤੇ ਮੈਂ ਵੀ ਬਹੁਤ ਸਾਰੇ ਵਹੀਕਲਾਂ ਦਾ ਪੰਧ ਤੈਅ ਕਰਨ ਤੋਂ ਬਾਅਦ ਇਹਨਾਂ ਪਿੰਡਾਂ ਦੇ ਵਿੱਚ ਪੁੱਜਾ, ਇਹਨਾਂ ਲੋਕਾਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਖਾਸ ਤੌਰ ਤੇ ਸਰਕਾਰ ਦੀ ਤੇ ਪ੍ਰਸ਼ਾਸਨ ਦੀ ਮੁੱਖ ਤੌਰ ਤੇ ਵੱਡੀ ਜ਼ਿੰਮੇਵਾਰੀ ਬਣਦੀ ਸੀ। ਪਰ ਅਫਸੋਸ ਇਸ ਗੱਲ ਦੇ ਵਿੱਚ ਹੈ ਕਿ ਪ੍ਰਸ਼ਾਸਨ ਨੇ ਤੇ ਸਰਕਾਰ ਨੇ ਬਣਦੀ ਹੋਈ ਜ਼ਿੰਮੇਵਾਰੀ ਉਹ ਨਹੀਂ ਆਪਣੀ ਨਿਭਾਈ। ਤੇ ਇਹ ਵੀ ਇੱਕ ਵੱਡਾ ਸਵਾਲੀਆ ਚਿੰਨ੍ਹ ਹੈ ਕਿ ਇਹ ਜਿਹੜੇ ਲੋਕ ਹੈ ਮਰਨ ਕਿਨਾਰੇ ਛੱਡ ਦਿੱਤੇ ਗਏ ਆ, ਇਹਨਾਂ ਦੀ ਕਿਸੇ ਤਰ੍ਹਾਂ ਦੀ ਕੋਈ ਬਾਂਹ ਨਹੀਂ ਫੜੀ ਜਾ ਰਹੀ। ਤੇ ਖਾਸ ਤੌਰ ਤੇ ਜਿਹੜੇ ਛੋਟੇ ਪਿੰਡ ਹੈ ਇਹ ਦਰਿਆ ਦੇ ਕਿਨਾਰੇ ਤੇ ਨੀਵੀਂ ਜਗ੍ਹਾ ਤੇ ਵਸੇ ਹੋਏ ਆ, ਪਰ ਇਹਨਾਂ ਦੇ ਖਾਣ ਪੀਣ ਦਾ ਪ੍ਰਬੰਧ, ਇਹਨਾਂ ਦੀਆਂ ਲੋੜੀਂਦੀਆਂ ਚੀਜ਼ਾਂ ਦਾ ਪ੍ਰਬੰਧ ਕਿਹੜੀ ਧਿਰ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਕੀਤਾ ਜਾਵੇਗਾ, ਸਰਕਾਰ ਨੂੰ ਬੜੇ ਸੰਵੇਦਨਸ਼ੀਲ ਹੋ ਕੇ ਸੋਚਣ ਦੀ ਜ਼ਰੂਰਤ ਹੈ। ਤੇ ਨਾਲ ਹੀ ਸਮਾਜ ਸੇਵੀ ਜਥੇਬੰਦੀਆਂ ਨੂੰ, ਜਿਹੜੇ ਸਮਾਜ ਸੇਵੀ ਲੋਕ ਨੇ, ਉਹਨਾਂ ਨੂੰ ਵੀ ਅਪੀਲ ਹੈ ਕਿ ਇਹਨਾਂ ਲੋਕਾਂ ਦੀ ਮਦਦ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ, ਕਿਉਂਕਿ ਆਏ ਸਾਲ ਪੰਜਾਬ ਦੇ ਸਾਹਮਣੇ ਕਿਸੇ ਨਾ ਕਿਸੇ ਤਰ੍ਹਾਂ ਦੀ ਕੋਈ ਆਫਤ ਸਿਰ ਤੇ ਆਣ ਪੈਂਦੀ ਹੈ, ਜਿਸ ਤੋਂ ਬਾਅਦ ਇਹ ਲੋਕ ਵੱਡੀ ਸਮੱਸਿਆ ਦੇ ਨਾਲ ਜੂਝਦੇ ਨੇ। ਪਰ ਇੱਕ ਦੂਜੇ ਦੀ ਬਾਂਹ ਫੜ ਕੇ ਇਹਨਾਂ ਦਾ ਸਮਰਥਨ ਕਰਨ ਦੀ ਸਾਨੂੰ ਪਹਿਲ ਦੇ ਆਧਾਰ ਤੇ ਜ਼ਰੂਰਤ ਹੈ।